ਧਰਨਾ ਧਰਨਾ ਕਰਦੀ ਨਹੀਂ ਮੈਂ ਆਪੋ ਧਰਨਾ ਹੋਈ। ਆਖੋ ਨਾ ਮੈਨੂੰ ਧੀਦੂ ਰਾਂਝਾ ਮੈਂ ਵੀ ਧਰਨਾ ਹੋਈ। ਅਜੇ ਧਰਨੇ ਵਿੱਚ ਗੋਡੇ ਗੋਡੇ ਫਸਿਆ ਸਾਂ ਕਿ ਸਵੇਰੇ ਸਵੇਰੇ ਮੱਥਾ ਲੱਗ ਗਿਆ ਭੱਟ ਸਾਹਿਬ ਨਾਲ। ਇਹ ਭਜੇ ਦੇ ਪਾਵੇ ਤੇ ਇਹ ਭੱਟ ਸਾਹਿਬ ਧੜਾ ਧੜ ਪਾਵੇ ਤੇ ਇਧਰ ਨਾਨ ਤੇ ਕੁਲਚੇ, ਕਿਆ ਬਾਤ ਹੈ ਭੱਟ ਸਾਹਿਬ ਦੀ। ਮੈਨੂੰ ਕਹਿੰਦੇ ਜਵਾਨਾ ਇੱਕ ਕੰਮ ਕਰ। ਮੈਂ ਕਿਹਾ ਅਸੀਂ ਜ਼ਿੰਦਗੀ 'ਚ ਇੱਕ ਵੀ ਕੰਮ ਨਹੀਂ ਕੀਤਾ। ਤੁਸੀਂ ਕਹਿੰਦੇ ਹੋ ਤੇ ਇੱਕ ਅੱਧਾ ਕੰਮ ਕਰਕੇ ਵੇਖ ਲੈਂਦੇ ਆ, ਪਰ ਉਮੀਦ ਕੋਈ ਨਹੀਂ ਕਿ ਉਹ ਕੰਮਾਂ ਵਿੱਚੋਂ ਕੰਮ ਨਿਕਲ ਆਏ। ਕਹਿੰਦਾ ਅਸਲ ਵਿੱਚ ਗੱਲ ਇਹ ਹੈ ਕਿ ਸਾਡੇ ਇਸ ਸਮਾਜ ਦੇ ਵਿੱਚ ਅਨਪੜ੍ਹਤਾ ਬਹੁਤ ਹੈ, ਲੋਕਾਂ ਨੂੰ ਐਜੂਕੇਟ ਬਣਾਓ। ਮੈਂ ਕਿਹਾ ਭੱਟ ਸਾਹਿਬ ਗੱਲ ਹੀ ਕੋਈ ਨਹੀਂ, ਜਾਂ ਆਪ ਨਹੀਂ ਤੇ ਜਾਂ ਗਾਗ ਨਹੀਂ। ਅਸੀਂ ਲੋਕਾਂ ਨੂੰ ਐਜੂਕੇਟ ਬਣਾ ਦਿਆਂਗੇ, ਬਲਕਿ ਡਕੇਟ ਬਣਾ ਦਿਆਂਗੇ। ਫਿਰ ਆਖੋ ਤੇ ਗ੍ਰੇਟ ਬਣਾ ਦਿਆਂਗੇ, ਲਮਲੇਟ ਬਣਾ ਦਿਆਂਗੇ, ਪਰ ਬਣਾਵਾਂਗੇ ਜ਼ਰੂਰ। ਉਹਨੇ ਕਿਹਾ ਨਹੀਂ, ਸਿਰਫ ਲੋਕਾਂ ਨੂੰ ਐਜੂਕੇਟ ਕਰੋ, ਡਕੇਟ ਨਾ ਕਰੋ। ਹੁਣ ਗੱਲ ਇਹ ਹੈ, ਇੱਥੇ ਹਰ ਬੰਦਾ ਤਾਂ ਡਕੇਟ ਹੈ, ਉਸ ਨੂੰ ਅਸੀਂ ਕਿਵੇਂ ਐਜੂਕੇਟ ਕਰ ਸਕਦੇ ਹਾਂ? ਗੱਲ ਛੋਟੀ ਜਿਹੀ ਹੈ ਕਿ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਕਿ ਡਕੇਟ ਨਾ ਹੋਵੇ। ਭਾਵੇਂ ਨਿੱਕਾ ਹੈ ਤੇ ਭਾਵੇਂ ਵੱਡਾ ਹੈ, ਭਾਵੇਂ ਅਫਸਰ ਹੈ ਤੇ ਭਾਵੇਂ ਮੁਲਾਜ਼ਮ ਹੈ, ਭਾਵੇਂ ਸਿਆਸਤਦਾਨ ਹੈ ਤੇ ਭਾਵੇਂ ਵੋਟਰ ਹੈ। ਇੱਥੇ ਸਾਰੇ ਹੀ ਡਕੇਟ ਨੇ ਯਾਰ। ਚੀਦਾ ਦੁੱਧ ਵਾਲਾ ਨਹੀਂ, ਉਹਦੇ ਕੋਲੋਂ ਦੁੱਧ ਪਾਣੀ ਕਿਉਂ ਮਿਲਦਾ? ਉਹਦੇ ਕੋਲੋਂ ਇਹ ਚੀਦਾ ਡਕੇਟ ਨਹੀਂ, ਦੁੱਧ ਵਾਲਾ। ਉਹਦਾ ਦੁੱਧ ਕਿਉਂ ਪਤਲਾ ਹੁੰਦਾ ਜਾ ਰਿਹਾ? ਇਸ ਲਈ ਕਿ ਉਹਦੀਆਂ ਮੱਝਾਂ ਨੇ ਕੁਝ ਜ਼ਿਆਦਾ ਹੀ ਪਾਣੀ ਪੀਣਾ ਸ਼ੁਰੂ ਕਰ ਦਿੱਤਾ। ਉਹ ਮਹੱਲਾ ਗੋਲ ਗੱਪੇ ਵਾਲਾ, ਉਹਦੀ ਚਾਟੀ ਫਰੋਲ ਕੇ ਵੇਖੋ, ਬਲਕਿ ਹੱਥ ਪਾ ਕੇ ਵੇਖੋ, ਇਮਲੀ ਨਹੀਂ ਲੱਭੇਗੀ, ਵਿੱਚ ਲੱਭੇਗੀ ਟਾਟਰੀ ਤੇ ਕੈਮੀਕਲ। ਭਾਵੇਂ ਸੰਗ ਬਹਿ ਜਾਏ ਤੇ ਭਾਵੇਂ ਬੰਦਾ ਆਪ ਕਿਤੇ ਬਹਿ ਜਾਏ ਤੇ ਇੰਜ ਬੈਠੇ ਕਿ ਉੱਠਣ ਜੋਗਾ ਨਾ ਰਵੇ। ਤੇ ਉਹ ਦੂਜਾ ਵੇਖ ਲਓ, ਸ਼ੀਜ਼ਾ ਟੋਨੀ। ਉਹ ਟੋਨੀ ਦੀ ਹੱਟੀ ਤੇ ਜਾਓ ਤੇ ਟੋਨੀ ਜਿਹੜਾ ਹੈ ਬੋਟੀ ਘੱਟ ਪਾਉਂਦਾ, ਹੱਡੀਆਂ ਬਹੁਤੀਆਂ ਪਾਉਂਦਾ, ਤਾਜ਼ਾ ਰੋਟੀ ਦੇ ਥੱਲੇ ਬਾਸੀ ਰੋਟੀ ਰੱਖ ਕੇ ਦਿੰਦਾ। ਇਹ ਸ਼ੀਜ਼ਾ ਟੋਨੀ। ਇੱਥੇ ਤੇ ਹਰ ਬੰਦਾ ਡਕੇਟ ਹੈ। ਡੰਡੀ ਮਾਰਨ ਵਾਲਾ ਵੀ ਡਕੇਟ ਹੈ, ਡੰਡੀ ਸਹਿ ਕੇ ਜ਼ੁਲਮ ਦੇ ਉੱਤੇ ਚੁੱਪ ਰਹਿਣ ਵਾਲਾ ਵੀ ਡਕੇਟ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਕਿਹੜੇ ਡਕੇਟ ਨਾਲ ਕਿਹੜੇ ਕਿਹੜੇ ਤਰੀਕੇ ਨਾਲ ਨਿਬੜ ਸਕਦੇ ਹਾਂ। ਭੱਟ ਸਾਹਿਬ ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਡਟ ਜਾਓ। ਉਹ ਮੈਂ ਕਿਹਾ ਜੀ ਸਾਨੂੰ ਤੇ ਡਟਿਆਂ ਨੂੰ ਸਦੀਆਂ ਹੋ ਗਈਆਂ, ਪਰ ਸਦੀਆਂ ਤੋਂ ਇਹ ਲੋਕ ਜਿਹੜੇ ਡਕੇਟ ਨੇ, ਭਾਵੇਂ ਵਾਈਟ ਕਾਲਰਸ ਨੇ ਭਾਵੇਂ ਬਲੂ ਕਾਲਰਸ ਨੇ, ਇਹਨਾਂ ਦੀ ਡਕੈਤੀ ਨਹੀਂ ਰੁਕ ਸਕਦੀ। ਇਹਨਾਂ ਦੀ ਡਕੈਤੀ ਉਦੋਂ ਹੀ ਰੁਕ ਸਕਦੀ ਜਦੋਂ ਅਸੀਂ ਆਪ ਡਕੇਟ ਬਣ ਜਾਈਏ, ਚੰਗੇ ਭਲੇ ਡਕੇਟ ਬਣ ਜਾਈਏ। ਉਹਨੇ ਕਿਹਾ ਯਾਰ ਤੂੰ ਨਹੀਂ ਸੁਧਰੇਂਗਾ। ਮੈਂ ਕਿਹਾ ਜਨਾਬ ਭੱਟ ਸਾਹਿਬ ਅਸੀਂ ਸੁਧਰਨਾ ਵੀ ਨਹੀਂ ਚਾਹੁੰਦੇ, ਇਸ ਲਈ ਕਿ 70 ਸਾਲਾਂ ਤੋਂ ਅਸੀਂ ਨਹੀਂ ਸੁਧਰੇ ਤੇ ਹੁਣ ਸੁਧਰ ਕੇ ਅਸੀਂ ਬਤਾਉ ਲੈਣੇ। ਲੇਕਿਨ ਗੱਲ ਫਿਰ ਉੱਥੇ ਹੀ ਰਹਿ ਜਾਂਦੀ ਹੈ ਕਿ ਇਹ ਸਾਡੇ ਸਮਾਜ ਵਿੱਚ ਸਾਡੇ ਜਿੰਨੇ ਵੀ ਕਿਰਦਾਰ ਨੇ, ਭਾਵੇਂ ਉਹ ਸਬਜ਼ੀ ਵਾਲਾ ਹੈ, ਭਾਵੇਂ ਉਹ ਦੁੱਧ ਵਾਲਾ ਹੈ, ਭਾਵੇਂ ਉਹ ਨਾਨ ਵਾਲਾ ਹੈ, ਭਾਵੇਂ ਉਹ ਚਿਕੜ ਛੋਲੇ ਵਾਲਾ ਹੈ, ਉਹ ਕੋਈ ਵੀ ਹੈ, ਭਾਵੇਂ ਉਹ ਵਾਲ ਕੱਟਣ ਵਾਲਾ ਹੈ, ਭਾਵੇਂ ਉਹ ਕੱਪੜੇ ਸੀਨ ਵਾਲਾ ਹੈ, ਅਸੀਂ 2 ਨੰਬਰੀ ਤੋਂ ਬਗੈਰ ਰਹਿ ਹੀ ਨਹੀਂ ਸਕਦੇ। ਇਸ ਲਈ ਕਿ 2 ਨੰਬਰੀ ਸਾਡੇ ਖਮੀਰ ਵਿੱਚ ਰਚ ਗਈ ਹੈ। ਇਹ ਡਕੈਤੀ ਸਾਡਾ ਪ੍ਰੋਫੈਸ਼ਨ ਬਣ ਗਈ ਹੈ ਕਿ ਜਿੱਡਾ ਵੱਡਾ ਮਹਿਰਾਬ ਹੋਏਗਾ ਮੱਥੇ ਤੇ, ਸਮਝ ਲਓ ਬੰਦਾ ਓਨਾ ਹੀ ਉੱਚਾ ਉਹ ਹੈ। ਹੁਣ ਗੱਲ ਇਹ ਹੈ ਕਿ ਐਜੂਕੇਟ ਕਿਸੇ ਨੇ ਨਹੀਂ ਕਰਨਾ, ਐਜੂਕੇਟ ਅਸੀਂ ਆਪ ਹੀ ਹੋਣਾ, ਤੇ ਆਪ ਹੋਣ ਲਈ ਬੜਾ ਜਿਗਰਾ ਚਾਹੀਦਾ। ਤੇ ਅਸੀਂ ਮੜਦੇ ਹਾਂ, ਸਾਡੇ ਕੋਲ ਜਿਗਰੇ ਬੜੇ, ਸਿਰਫ ਐਜੂਕੇਟ ਹੋਣ ਲਈ ਜਿਗਰਾ ਮੁੱਕਦੇ ਹੈ। ਗੱਲ ਨਿੱਕੀ ਜਿਹੀ ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਸਮਝ ਹੈ, ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਗੱਲ ਨਿੱਕੀ ਜਿਹੀ।